अस्सलाम वालेकुम वरहमतुल्लाहि वबरकातुहू। मैं ਤੁਹਾਡਾ ਵੀਰ ਜ਼ੁਲਫਕਾਰ ਜੱਟ ਤੇ ਤੁਸੀਂ ਦੇਖ ਰਹੇ ਹੋ ਗੱਲ ਵੇਲੇ ਦੀ। ਗੱਲ ਵੇਲੇ ਦੀ ਵਿੱਚ ਅੱਜ ਮੌਜੂ ਸਾਡਾ ਰੋਜ਼ੇ ਰਮਜ਼ਾਨ ਤੇ ਆਉਣ ਵਾਲੀ ਸਾਡੀ ਨਿੱਕੀ ਈਦ ਯਾਨੀ ਈਦ ਉਲ ਫਿਤਰ। ਗੱਲ ਇਹ ਵੇ ਕਿ ਇਹ ਮਹੀਨਾ ਬੜਾ ਹੀ ਬਰਕਤਾਂ ਵਾਲਾ ਮਹੀਨਾ ਹੈ, ਰਹਿਮਤਾਂ ਵਾਲਾ ਮਹੀਨਾ ਹੈ ਔਰ ਇਹ ਉਹ ਮਹੀਨਾ ਹੈ ਜਿਹਦੇ ਵਿੱਚ ਮੁਸਲਮਾਨ ਸਮਝ ਲਓ ਕਿ ਆਪਣੇ ਆਪ ਨੂੰ ਰੀਚਾਰਜ ਕਰਦੇ ਨੇ ਸਾਲ ਦੇ ਵਿੱਚ ਇੱਕ ਦਫਾ। ਔਰ ਰੀਚਾਰਜ ਕਰਦੇ ਨੇ ਨੇਕੀਆਂ ਨਾਲ, ਰੀਚਾਰਜ ਕਰਦੇ ਨੇ ਭਲਾਈ ਨਾਲ, ਭਾਈਚਾਰੇ ਨਾਲ, ਮੁਹੱਬਤ ਨਾਲ, ਅਮਨ ਨਾਲ, ਇਬਾਦਤ ਨਾਲ। ਯਾਨੀ ਹਰ ਉਹ ਕੰਮ ਜਿਹੜਾ ਨੇਕੀ ਦੇ ਜ਼ੁਮਰੇ 'ਚ ਆਉਂਦਾ ਹੈ ਉਹ ਇਸ ਮਹੀਨੇ ਦੇ ਵਿੱਚ ਵੱਧ ਚੜ੍ਹ ਕੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਤੇ ਕੁਝ ਗੁਜ਼ਾਰਿਸ਼ਾਤ ਆਪਣੇ ਸਭ ਵੀਰਾਂ ਅੱਗੇ। ਪਹਿਲੀ ਗੱਲ ਤੇ ਇਹ ਕਿ ਇਹ ਪਹਿਲਾ ਅਸ਼ਰਾ ਚੱਲ ਰਿਹਾ। ਤਿੰਨਾਂ ਅਸ਼ਰਿਆਂ ਦੇ ਵਿੱਚ ਇੱਕ ਰਹਿਮਤ ਦਾ, ਬਰਕਤ ਦਾ, ਮਗਫਰਤ ਦਾ। ਕੋਸ਼ਿਸ਼ ਕਰੀਏ ਕਿ ਰੱਬ ਦੇ ਕੋਲੋਂ ਰਹਿਮਤਾਂ ਵੀ ਸਮੇਟੀਏ, ਬਰਕਤਾਂ ਵੀ ਸਮੇਟੀਏ ਤੇ ਜੇ ਰੱਬ ਸੋਹਣਾ ਚਾਹੇ ਤੇ ਆਪਣੀ ਬਖਸ਼ਿਸ਼ ਦਾ ਵੀ ਸਮਾਂ ਕਰ ਗੁਜ਼ਰੀਏ। ਇਹ ਉਹ ਮਹੀਨਾ ਹੈ ਜਿਹਦੇ ਵਿੱਚ ਅੱਲਾ ਨੇ ਇੱਕ ਐਸੀ ਰਾਤ ਵੀ ਦਿੱਤੀ ਕਿ ਜਿਹੜੀ ਰਾਤ ਦੇ ਵਿੱਚ ਅਗਰ ਤੁਸੀਂ ਨੇਕੀਆਂ ਕਰੋ ਤੇ ਤੁਹਾਡੇ ਪਿਛਲੇ ਸਾਰੇ ਗੁਨਾਹ ਧੁੱਲ ਜਾਣ। ਸਾਦਾ ਲਫ਼ਜ਼ਾਂ ਦੀ ਗੱਲ ਇਹ ਵੇ, ਮੈਂ ਕੋਈ ਮੁਬੱਲਿਗ ਨਹੀਂ ਹਾਂ, ਆਲਮ ਨਹੀਂ ਹਾਂ, ਮੈਂ ਇੱਕ ਤਾਲਿਬ ਇਲਮ ਹਾਂ। ਸਾਦਾ ਲਫ਼ਜ਼ਾਂ ਦੇ ਵਿੱਚ ਅਗਰ ਇਸ ਮਹੀਨੇ ਦੀ ਰੂਹ ਨੂੰ ਸਮਝਣਾ, ਇਹ ਮਹੀਨਾ ਤੁਹਾਨੂੰ ਦੁਬਾਰਾ ਤੋਂ ਰੀਸਟਾਰਟ ਕਰਦਾ ਹੈ ਕਿ ਭਾਈ ਜੋ ਹੋ ਗਈਆਂ ਕਮੀਆਂ ਕੁਤਾਹੀਆਂ ਉਹਨਾਂ ਨੂੰ ਕਮ ਅਜ਼ ਕਮ ਤੁਸੀਂ ਪਿੱਛੇ ਛੱਡ ਕੇ ਅੱਗੇ ਆਪਣੀ ਲਾਈਫ ਨੂੰ ਦੁਬਾਰਾ ਤੋਂ ਨਵੇਂ ਸਿਰੇ ਤੋਂ ਰੀਸਟਾਰਟ ਦੇ ਮੋਡ ਦੇ ਵਿੱਚ ਲੈ ਕੇ ਆਓ। ਕੋਸ਼ਿਸ਼ ਕਰੋ ਕਿ ਜੇ ਕਿਸੇ ਨਾਲ ਭਲਾ ਹੋ ਸਕਦਾ ਤੇ ਭਲਾ ਕਰੋ। ਭੁੱਖਾ ਰਹਿਣ ਦਾ ਨਾਂ ਰੋਜ਼ਾ ਨਹੀਂ ਹੈ, ਬਲਕਿ ਰੋਜ਼ਾ ਸਾਨੂੰ ਦੱਸਦਾ ਹੈ ਕਿ ਤੁਸੀਂ ਜਨਾਬ ਇਹ ਜਿਹੜਾ ਅਨਾਜ ਹੈ ਨਾ, ਇਹ ਖਾਲੀ ਸਿਰਫ ਪੇਟ 'ਚ ਪਾਉਣ ਵਾਸਤੇ ਨਹੀਂ ਹੈ, ਇਹ ਸਾਂਝਾ ਕਰਨ ਵਾਸਤੇ। ਤੁਸੀਂ ਲੋਕਾਂ ਦੇ ਨਾਲ ਇਫਤਾਰੀ ਕਰੋ, ਤੁਸੀਂ ਲੋਕਾਂ ਦੀ ਸੈਰੀ ਕਰਵਾਓ, ਠੀਕ ਹੈ। ਉਸ ਤੋਂ ਇਲਾਵਾ ਤੁਹਾਨੂੰ ਕਮ ਅਜ਼ ਕਮ ਇਸ ਗੱਲ ਦਾ ਅਹਿਸਾਸ ਹੋਏ ਕਿ ਭੁੱਖ ਕੀ ਸ਼ੈ ਹੈ। ਤੁਸੀਂ ਸਾਰਾ ਦਿਨ ਜਦੋਂ ਭੁੱਖੇ ਰਹਿੰਦੇ ਹੋ ਤੁਹਾਨੂੰ ਇਸ ਚੀਜ਼ ਦਾ ਅਹਿਸਾਸ ਹੋਏ ਭੁੱਖ ਕੀ ਹੈ। ਤੁਸੀਂ ਪਿਆਸੇ ਰਹਿੰਦੇ ਹੋ ਤੁਹਾਨੂੰ ਇਸ ਚੀਜ਼ ਦਾ ਅਹਿਸਾਸ ਹੋਏ ਪਿਆਸ ਕੀ ਹੈ। ਅੱਛਾ, ਇਹਦੇ ਵਿੱਚੋਂ ਇੱਕ ਹੋਰ ਚੀਜ਼ ਵੀ ਨਿਕਲਦੀ ਹੈ ਅਗਰ ਥੋੜਾ ਜਿਹਾ ਗੌਰ ਕਰੀਏ। ਭੁੱਖ ਯਾਨੀ ਸਾਨੂੰ ਜਿਹੜੇ ਸਾਡੇ ਵਸਾਇਲ ਨੇ, ਜਿਹੜੇ ਦਰਕਾਰ ਵਸਾਇਲ ਨੇ, ਰੱਬ ਦੀਆਂ ਜਿਹੜੀਆਂ ਰਹਿਮਤਾਂ ਨੇਮਤਾਂ ਨੇ, ਉਹਨਾਂ ਨੇਮਤਾਂ ਨੂੰ ਜ਼ਾਇਆ ਕਰਨ ਤੋਂ ਰੋਕਣ ਦਾ ਵੀ ਦਰਸ ਮਿਲਦਾ ਹੈ। ਇਸੇ ਤਰ੍ਹਾਂ ਅਗਰ ਪਾਣੀ ਦੀ ਗੱਲ ਕਰੀਏ, ਪਾਣੀ ਇੱਕ ਕੁਦਰਤੀ ਤੌਰ ਤੇ ਰੱਬ ਨੇ ਸਾਨੂੰ ਬਖਸ਼ਿਆ ਇੰਨੀ ਵੱਡੀ ਨਿਅਮਤ ਹੈ ਕਿ ਇਹਦੇ ਬਗੈਰ ਬੰਦਾ ਜ਼ਿੰਦਾ ਨਹੀਂ ਰਹਿ ਸਕਦਾ। ਅਸੀਂ ਜਿਹੜਾ ਇਸੇ ਤਰ੍ਹਾਂ ਜ਼ਾਇਆ ਕਰਦੇ ਹਾਂ, ਜਦੋਂ ਅਸੀਂ ਪਿਆਸ ਬਰਦਾਸ਼ਤ ਕਰਦੇ ਹਾਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਨਹੀਂ ਯਾਰ ਇਹ ਬੜੀ ਹੀ ਕੀਮਤੀ ਚੀਜ਼ ਹੈ। ਜਦੋਂ ਪਿਆਸ ਲੱਗਦੀ ਹੈ ਨਾ ਫਿਰ ਉਹਦੀ ਅਹਿਮੀਅਤ ਦਾ ਅੰਦਾਜ਼ਾ ਹੁੰਦਾ। ਲਿਹਾਜ਼ਾ ਅਸੀਂ ਜਿਹੜੇ ਕੁਦਰਤੀ ਵਸਾਇਲ ਨੇ ਇਹਨਾਂ ਨੂੰ ਵੀ ਬਚਾਉਣ ਦਾ ਇਹਦੇ ਵਿੱਚੋਂ ਅਸੀਂ ਸਬਕ ਲੈ ਸਕਦੇ ਹਾਂ। ਅਗਲੀ ਗੱਲ ਇਹ ਹੈ ਕਿ ਜਦੋਂ ਇਬਾਦਤ ਅਸੀਂ ਕਰਦੇ ਹਾਂ, ਸਾਰੇ ਲੋਕ ਇਕੱਠੇ ਹੁੰਦੇ ਹਾਂ, ਮਸਜਿਦ ਦੇ ਅੰਦਰ ਜਾਂਦੇ ਹਾਂ, ਇੱਕ ਦੂਸਰੇ ਦੇ ਨਾਲ ਪੈਰ ਨਾਲ ਪੈਰ ਤੇ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਖਲੋਨੇ ਹਾਂ ਤੇ ਉਹਨਾਂ ਇਬਾਦਤ ਦੇ ਵਿੱਚ ਵੀ ਸਾਨੂੰ ਦਰਸ ਇਹ ਮਿਲਦਾ ਕਿ ਅਸੀਂ ਸਾਰੇ ਇੱਕ ਦੂਸਰੇ ਦੇ ਨਾਲ ਭਾਈ ਹਾਂ, ਯਾਨੀ ਭਾਈਚਾਰੇ ਦਾ ਦਰਸ ਮਿਲਦਾ ਹੈ। ਅਲ ਮੁਸਲਿਮ ਇਖਵਲ ਮੁਸਲਿਮ। ਤੇ ਭਾਈਚਾਰੇ ਦਾ ਮਤਲਬ ਇਹ ਹੁੰਦਾ ਹੈ ਕਿ ਤੁਹਾਡੇ ਦੁੱਖ ਔਰ ਤੁਹਾਡੇ ਸੁੱਖ ਸਾਂਝੇ ਹੁੰਦੇ ਨੇ। ਲਿਹਾਜ਼ਾ ਇਸ ਮਹੀਨੇ ਦੇ ਵਿੱਚ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਅਸੀਂ ਅਗਰ ਆਪਣੇ ਭੈਣਾਂ ਭਰਾਵਾਂ ਦੇ ਦੁੱਖ ਸੁੱਖ ਸਾਂਝੇ ਕਰੀਏ ਤੇ ਹੋ ਸਕਦਾ ਹੈ ਸਾਡੇ ਵਾਸਤੇ ਬਖਸ਼ਿਸ਼ ਦਾ ਜ਼ਰੀਆ ਉਹ ਹੀ ਹੋ ਜਾਏ। ਅਗਲੀ ਗੱਲ ਈਦ ਆਉਂਦੀ ਹੈ। ਦੇਖੋ ਹਰ ਮਜ਼ਹਬ ਨੇ ਤਿਉਹਾਰ ਦਿੱਤੇ, ਇਸੇ ਤਰ੍ਹਾਂ ਇਸਲਾਮ ਨੇ ਸਾਨੂੰ ਤਿਉਹਾਰ ਦਿੱਤੇ। ਜ਼ਿੰਦਗੀ ਦੋ ਚੀਜ਼ਾਂ ਦੇ ਨਾਲ ਇਬਾਰਤ ਹੈ, ਸਬਰ ਤੇ ਸ਼ੁਕਰ। ਅਸੀਂ ਸ਼ੁਕਰ ਜਿਹੜਾ ਨਾ ਉਹਨੂੰ ਸੈਲੀਬ੍ਰੇਸ਼ਨ ਦਾ ਨਾਂ ਦਿੰਦੇ, ਯਾਨੀ ਜਦੋਂ ਵੀ ਕੋਈ ਐਸੀ ਖੁਸ਼ੀ ਆਉਂਦੀ ਹੈ ਉਹਨੂੰ ਅਸੀਂ ਜਦੋਂ ਸੈਲੀਬ੍ਰੇਟ ਕਰਦੇ ਹਾਂ ਉਹ ਸ਼ੁਕਰ ਦੇ ਲਮਹੇ ਦੇ ਵਿੱਚ ਆਉਂਦਾ। ਤੇ ਜਦੋਂ ਕੋਈ ਖੁਦਾ ਨਾ ਖਾਸਤਾ ਕੋਈ ਗਮ ਆਉਂਦਾ ਹੈ, ਕੋਈ ਦੁੱਖ ਆਉਂਦਾ ਹੈ ਤੇ ਉਹਨੂੰ ਅਸੀਂ ਸਬਰ ਕਰਕੇ ਬਰਦਾਸ਼ਤ ਕਰਦੇ ਹਾਂ। ਲਿਹਾਜ਼ਾ ਅਸੀਂ ਰਮਜ਼ਾਨ ਸ਼ਰੀਫ ਤੋਂ ਬਾਅਦ ਦੇ ਵਿੱਚ ਜਦੋਂ ਸਾਡੇ ਰੋਜ਼ੇ ਅਸੀਂ ਇਹਨਾਂ ਦੀਆਂ ਰਹਿਮਤਾਂ, ਇਹਨਾਂ ਦੀਆਂ ਬਰਕਤਾਂ ਸਮੇਟ ਲੈਂਦੇ ਹਾਂ, ਫਿਰ ਅੱਲਾਹ ਤਾਲਾ ਸਾਨੂੰ ਸੈਲੀਬ੍ਰੇਸ਼ਨ ਵਾਸਤੇ ਇੱਕ ਈਵੈਂਟ ਦਿੰਦਾ ਜਿਹਦਾ ਨਾਂ ਹੈ, ਔਰ ਉਹਨੂੰ ਸੈਲੀਬ੍ਰੇਟ ਅਸੀਂ ਸ਼ੁਕਰ ਦੇ ਨਾਲ ਕਰਦੇ ਹਾਂ।
ਔਰ ਸ਼ੁਕਰ ਦੇ ਮੁਖਤਲਿਫ ਪਹਿਲੂ ਨੇ, ਜਿਹਦੇ ਵਿੱਚ ਇੱਕ ਪਹਿਲੂ ਇਹ ਵੇ ਕਿ ਤੁਸੀਂ ਆਪਣਾ ਮਾਲ ਵੰਡ ਕੇ ਖਾਂਦੇ ਹੋ। ਯਾਨੀ ਮੇਰੀ ਮੁਰਾਦ ਇਹ ਵੇ ਕਿ ਸਦਕਾ ਫਿਤਰ, ਅਮੂਮੀ ਤੌਰ ਤੇ ਸਦਕਾ ਫਿਤਰ ਜਿਹੜਾ ਉਹ ਅਸੀਂ ਲੋਕ ਨਮਾਜ਼ ਤੋਂ ਕੁਝ ਲਮਹੇ ਪਹਿਲਾਂ ਦਿੰਦੇ, ਹਾਲਾਂਕਿ ਉਸ ਤੋਂ ਪਹਿਲੇ ਵੀ ਤੁਸੀਂ ਦੇ ਸਕਦੇ ਹੋ, ਤਾਂ ਜੇ ਕਿਸੇ ਗਰੀਬ ਆਦਮੀ ਨੇ ਆਪਣੇ ਬੱਚਿਆਂ ਵਾਸਤੇ ਕੋਈ ਕੱਪੜਾ ਲੱਤਾ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਕਰਨੀ ਹੈ ਤੇ ਉਹ ਆਸਾਨੀ ਦੇ ਨਾਲ ਕਰ ਸਕੇ। ਸੋ ਇਹ ਛੋਟੀਆਂ ਉਹ ਚੀਜ਼ਾਂ ਨੇ ਜਿਹੜੀਆਂ ਮੈਂ ਚਾਹੁੰਦਾ ਸੀ ਕਿ ਆਪਣੇ ਸਾਰੇ ਵੀਰਾਂ ਦੇ ਗੋਸ਼ਗੁਜ਼ਾਰ ਕਰਾਂ। ਕੋਸ਼ਿਸ਼ ਕਰੋ ਕਿ ਇਸ ਰਮਜ਼ਾਨ ਨੂੰ ਮੁਫੀਦ ਕਾਰਾਮਦ ਆਪਣੇ ਵਾਸਤੇ ਬਣਾਓ, ਆਪਣੀ ਆਕਬਤ ਨੂੰ ਸੰਵਾਰੋ। ਵਜ੍ਹਾ ਇਹ ਵੇ ਕਿ ਜ਼ਿੰਦਗੀ ਦੋ ਚੀਜ਼ਾਂ ਤੇ, ਇੱਕ ਤੇ ਉਹ ਵੇ ਜਿਹੜਾ ਤੁਸੀਂ ਇਹ ਜਿਸਮ ਚੁੱਕੀ ਫਿਰਦੇ, ਤੇ ਦੂਜੀ ਰੂਹ ਦੀ ਪੱਕੀ ਸਕੀ। ਰੂਹ ਉਦੋਂ ਹੀ ਮੁਤਮਿਨ ਹੁੰਦੀ ਹੈ ਜਦੋਂ ਉਹਨੂੰ ਮੁਤਮਿਨ ਕਰਨ ਵਾਲੇ ਤੁਸੀਂ ਕੰਮ ਕਰਦੇ। ਯਾਨੀ ਹਰ ਉਹ ਕੰਮ ਜਿਹੜਾ ਤੁਹਾਨੂੰ ਇਨਰ ਸੈਟਿਸਫੈਕਸ਼ਨ ਦਿੰਦਾ, ਤੁਹਾਡੇ ਅੰਦਰ ਨੂੰ ਮੁਤਮਿਨ ਕਰਦਾ, ਉਹ ਕੰਮ ਕਰ ਗੁਜ਼ਰੋ, ਔਰ ਉਹ ਹੀ ਨੇਕੀ ਹੈ। ਔਰ ਸੋਹਣਾ ਜਿਹਾ ਆਉਂਦਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ, ਰੋਜ਼ਿਆਂ ਦੇ ਵਿੱਚ, ਉਹ ਨੇਕੀਆਂ 4 ਨਾ 6 ਨਾ, ਕਈ ਜਗ੍ਹਾ ਤੇ ਦੱਸਦੇ ਨੇ ਮੌਲਾਨਾ ਹਜ਼ਰਾਤ ਕਿ ਭਾਈ 70 ਗੁਣਾ ਜਿਹੜਾ ਵੱਧ ਤੁਹਾਨੂੰ ਉਹਦਾ ਅਜਰ ਮਿਲਦਾ। ਤੇ ਕਿਉਂ ਨਾ ਇਸ ਮਹੀਨੇ ਦੀ ਬਰਕਤਾਂ ਨੂੰ ਸਮੇਟਣ ਵਾਸਤੇ ਅਸੀਂ ਹਰ ਉਸ ਅਮਲ ਨੂੰ ਕਰੀਏ ਜਿਹੜਾ ਅਮਲ ਨੇਕੀ ਸ਼ੁਮਾਰ ਹੁੰਦਾ। ਤੇ ਮੇਰਾ ਖਿਆਲ ਹੈ ਇਹ ਮਹੀਨਾ ਭਾਈਚਾਰੇ ਦਾ, ਇਹ ਮਹੀਨਾ ਮੁਹੱਬਤ ਵੰਡਣ ਦਾ, ਪਿਆਰ ਵੰਡਣ ਦਾ, ਇਬਾਦਤ ਦਾ, ਬਦਨੀ ਇਬਾਦਤ ਔਰ ਰੂਹ ਨੂੰ ਦੁਬਾਰਾ ਤੋਂ ਤਰੋ-ਤਾਜ਼ਾ ਕਰਕੇ ਆਪਣੀ ਜ਼ਿੰਦਗੀ ਨੂੰ ਰੀਸਟਾਰਟ ਕਰਨ ਦਾ। ਦੁਨੀਆ ਦੇ ਜਿਸ ਕੋਨੇ ਤੇ ਵੀ ਹੋ, ਹੱਸਦੇ ਰਹੋ, ਵਸਦੇ ਰਹੋ। ਆਪਣੇ ਜੱਟ ਵੀਰ ਨੂੰ ਇਜਾਜ਼ਤ ਦਿਓ। ਰੱਬ ਰਾਖਾ।